ਜਦੋਂ ਸੰਤ ਪਿੰਡਰਾਂ ਵਾਲਿਆਂ ਦੀ 20 ਸਤੰਬਰ 1981 ਨੂੰ ਗ੍ਰਿਫਤਾਰੀ ਹੁੰਦੀ ਹੈ ਤਾਂ ਭਾਈ ਗਜਿੰਦਰ ਸਿੰਘ ਆਪਣੇ 4 ਸਾਥੀ ਸਿੰਘਾਂ ਦੇ ਨਾਲ ਭਾਰਤੀ ਜਹਾਜ਼ ਉਡਾ ਕੇ ਲਾਹੌਰ ਲੈ ਜਾਂਦਾ। ਸਤੰਬਰ 1981 ਵਿੱਚ ਜਦੋਂ ਹਵਾਈ ਜਹਾਜ਼ ਹਾਈਜੈਕ ਕੀਤਾ ਸੀ ਤਾਂ ਸਪਸ਼ਟ ਸੀ ਕਿ ਜੇ ਕਾਮਯਾਬ ਹੋ ਗਏ ਤਾਂ ਸੰਘਰਸ਼ ਨੂੰ ਇੰਟਰਨੈਸ਼ਨਲਾਈਜ਼ ਕਰ ਰਹੇ ਹੋਵਾਂਗੇ ਤੇ ਜੇ ਨਾਕਾਮ ਵੀ ਹੋਏ ਤਾਂ ਸੰਘਰਸ਼ ਲਈ ਇੱਕ ਵੱਡੀ ਖਬਰ ਬਣਾਂਗੇ। ਅੱਜ ਦੀ ਨਵੀਂ ਸੋਸ਼ਲ ਮੀਡੀਆ ਜਨਰੇਸ਼ਨ ਹਰ ਕੰਮ ਦੇ ਬਹੁਤ ਛੇਤੀ ਨਤੀਜਿਆਂ ਦੀ ਉਮੀਦ ਕਰਨ ਦੀ ਆਦੀ ਹੋ ਗਈ ਲੱਗਦੀ ਹੈ। ਲੰਮੇ ਸਫ਼ਰ ਦੇ ਰਿਸ਼ਤੇ ਦੇ ਨਾਤੇ ਇਹਨਾਂ ਨਵੇਂ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਲੰਮੇ ਸਾਹ ਰੱਖ ਕੇ ਚੱਲੀਏ। ਇੱਕ ਨਵੇਂ ਮੁਲਕ ਦਾ ਆਜ਼ਾਦ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਸਫ਼ਰ ਤੈਅ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਤ ਦੇ ਉਨੇ ਹੀ ਨੇੜੇ ਕਰਦੇ ਜਾਵਾਂਗੇ ਤੇ ਸਾਡੀ ਇਹ ਪ੍ਰਾਪਤੀ ਛੋਟੀ ਨਹੀਂ ਹੋਏਗੀ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਹੋਣ ਜਾ ਰਹੀ ਹੈ ਕਿ ਖਾਲਿਸਤਾਨ ਦੀ ਲਹਿਰ ਵਿੱਚ ਇੱਕ ਖਾਸ ਉਤਸ਼ਾਹਜਨਕ ਜਿਹੜਾ ਉਭਾਰ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਸਾਨੂੰ ਇਸ ਸੰਬੰਧੀ ਬਹੁਤ ਜਾਗਰੂਕ ਹੋ ਕੇ ਇਸ ਸਿਆਣਪ ਨਾਲ ਅੱਗੇ ਵਧਣ ਦੀ ਲੋੜ ਹੈ। ਖਾਲਿਸਤਾਨ ਦੀ ਮੁਕੰਮਲ ਆਜ਼ਾਦੀ ਤੱਕ ਸਾਡੀ ਮੂਵਮੈਂਟ ਅਜੇ ਕਈ ਪੜਾਵਾਂ ਵਿੱਚੋਂ ਲੰਘਣਾ ਪੈ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਨੂੰ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਖਾਲਿਸਤਾਨ ਦੀ ਲਹਿਰ ਵਿੱਚ ਇੱਕ ਵੱਡਾ ਉਭਾਰ ਦੇਖ ਰਹੇ ਹਾਂ। ਰੈਫਰੈਂਡਮ 2020 ਗਲੋਬਲੀ ਇੱਕ ਜਿਹੜੀ ਹੈ ਉਹ ਇੰਡੀਅਨ ਰੂਲਰ ਦੇ ਜਿਹਨੂੰ ਇਹ ਕਹੋ ਕਿ ਭਾਈ ਥੌਰਨ ਇਨ ਦਾ ਨੈਕ ਉਹਨਾਂ ਦੀ ਬਣੀ ਹੋਈ ਹੈ। ਲੇਕਿਨ ਇਸ ਦੇ ਨਾਲ ਨਾਲ ਸਿੱਖ ਨੌਜਵਾਨੀ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਇਸ ਵੇਲੇ ਇੱਕ ਹੱਕਾਂ ਦੀ ਲੜਾਈ ਲੜਨ ਦੇ ਲਈ ਜਿਹੜੀ ਹੈ ਉਹ ਆਪਣੇ ਆਪ ਨੂੰ ਤਿਆਰ ਕਰ ਚੁੱਕੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿਉਂਕਿ ਅਸੀਂ 90ਵਿਆਂ ਦਾ ਪੀਰੀਅਡ ਦੇਖਿਆ, ਉਦੋਂ ਜਿਹੜਾ ਵੀ ਕੋਈ 91-92 ਦੇ ਪੀਰੀਅਡ ਦੇ ਵਿੱਚ ਪੰਜਾਬ ਜਾਂਦਾ ਸੀ 92-93 ਤੱਕ ਵੀ, ਔਰ ਉਹਨਾਂ ਨੇ ਕਹਿਣਾ ਕਿ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਸਿਰਫ ਹੁਣ ਉਹਦੀਆਂ ਹੱਦਾਂ ਮੁਕਰਰ ਹੋਣੀਆਂ ਨੇ। ਪੰਜਾਬ ਦੇ ਵਿੱਚ ਸਾਰੇ ਪਾਸੇ ਕੇਸਰੀ ਲਹਿਰ ਹੈ, ਸਕੂਲਾਂ ਕਾਲਜਾਂ ਦਫ਼ਤਰਾਂ 'ਚ ਕੰਮ ਪੰਜਾਬੀ 'ਚ ਹੁੰਦਾ ਹੈ ਲੋਕ। ਅਤੇ ਉਦੋਂ ਵੀ ਸਾਨੂੰ ਲੱਗਦਾ ਸੀ ਕਿ ਵੀ ਇਹ ਅਜੇ ਸਟੇਟ ਨੇ ਬੜਾ ਕਰੂਅਲ ਹੈਂਡ ਦੇ ਨਾਲ ਇੱਕ ਵਾਰ ਇਹਨੂੰ ਕ੍ਰਸ਼ ਕਰਨਾ। ਉਹੀ ਲੋਕ ਜਦੋਂ 95-96 ਦੇ ਵਿੱਚ 2-3 ਸਾਲ ਬਾਅਦ ਜਦੋਂ ਆਉਂਦਾ ਸੀ ਇੱਥੇ ਜੀ ਤੁਸੀਂ ਕਾਹਨੂੰ, ਤੁਸੀਂ ਵੀ ਬੰਦ ਕਰੋ ਕੰਮ ਇਹ ਖਾਲਿਸਤਾਨ ਦਾ, ਉੱਥੇ ਤਾਂ ਕੋਈ ਨਾਂ ਲੈ ਕੇ ਰਾਜੀ ਨਹੀਂ, ਉੱਥੇ ਤਾਂ ਕੋਈ ਸਿੱਖ ਹੀ ਨਹੀਂ ਮਿਲਦਾ ਪਿੰਡਾਂ 'ਚ, ਉੱਥੇ ਤਾਂ 5 ਪਿਆਰੇ ਨਹੀਂ ਹੈਗੇ ਅੰਮ੍ਰਿਤ ਛਕਾਉਣ ਨੂੰ, ਤੇ ਕਿਹੜਾ ਖਾਲਿਸਤਾਨ ਕਿਹਦੇ ਲਈ ਬਣਾਉਣਾ। ਉਦੋਂ ਵੀ ਸਾਨੂੰ ਲੱਗਦਾ ਸੀ ਕਿ ਵੀ ਨਹੀਂ, ਇਹ ਗੱਲ ਠੀਕ ਨਹੀਂ ਹੈ। ਇਹ ਮੂਵਮੈਂਟਸ ਦੇ ਉਭਾਰ ਹੁੰਦੇ ਨੇ, ਫੇਜ਼ਸ ਹੁੰਦੇ ਨੇ। ਔਰ ਮੈਂ ਅਕਸਰ ਉਹਨਾਂ ਨੂੰ ਸਮਝਾਉਣ ਲਈ ਇਹ ਕਹਿੰਦਾ ਸੀ ਕਿ ਜੀ 1984 ਤੋਂ 1995 ਦਾ ਦੌਰ ਇਵੇਂ ਹੀ ਹੈ ਜਿਵੇਂ 1708 ਤੋਂ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਫੇਜ਼ ਸੀ, ਕਿ ਜਿਹਦੇ 'ਚ ਰਿਵੈਂਜ ਵੀ ਸੀ, ਜਿਹਦੇ 'ਚ ਆਪਣਾ ਮਸਲ ਵੀ ਦਿਖਾਇਆ। ਪਰ ਉਸ ਤੋਂ ਬਾਅਦ ਮੇਰਾ ਇਹ ਕਹਿਣਾ ਸੀ ਕਿ ਅਗਲੇ 20-25 ਸਾਲ ਤੁਸੀਂ ਦੇਖੋ ਫਿਰ ਪਰਸੀਕਿਊਸ਼ਨ, ਪੰਜਾਬ ਖਾਲੀ ਹੋ ਗਿਆ ਸੀ, ਕੋਈ ਸਿੱਖ ਨਹੀਂ ਸੀ ਲੱਭਦਾ। ਫਿਰ ਹਾਲਾਤ ਬਣੇ 1739 'ਚ ਨਾਦਰ ਸ਼ਾਹ ਆਇਆ, ਸਿੱਖ ਫੇਰ ਨਿਕਲੇ, ਸਿੱਖ ਮਿਸਲਾਂ ਬਣੀਆਂ, ਫਿਰ ਘੱਲੂਘਾਰੇ ਹੋਏ, ਫਿਰ ਉਹਦੇ 'ਚੋਂ ਮੈਂ ਕਿਹਾ ਵੀ ਇਹ ਫੇਜ਼ਿਸ ਨੇ। ਔਰ ਅੱਜ ਕੁਦਰਤੀ ਭਾਈ ਗਜਿੰਦਰ ਸਿੰਘ ਜਿਹੜੇ ਬਾਨੀ ਨੇ ਦਲ ਖਾਲਸਾ ਦੇ ਔਰ ਇੱਕ ਵੱਡੇ ਆਈਡੀਆਲੋਗ ਨੇ, ਉਹਨਾਂ ਦੀ ਛੋਟੀ ਜਿਹੀ ਲਿਖਤ ਮੇਰੀਆਂ ਨਜ਼ਰਾਂ 'ਚੋਂ ਲੰਘੀ ਕਿਉਂਕਿ ਅੱਜ ਦੇ ਉਭਾਰ ਨੂੰ ਦੇਖ ਕੇ ਵੀ ਬਹੁਤ ਵੱਡੀ ਹੋਪ ਇੱਕਦਮ ਜਨਰੇਟ ਹੋਈ ਹੈ। ਔਰ ਇਹ ਕਿਉਂਕਿ ਵੈਟਰਨ ਨੇ ਸਾਰੀ ਜੰਗ ਦੇ, ਔਰ ਉਹਨਾਂ ਦੀ ਸਲਾਹ ਉਹਨਾਂ ਦੇ ਲਫ਼ਜ਼ਾਂ 'ਚ ਹੀ, ਮੈਂ ਉਹਦੇ 'ਚ ਕੋਈ ਆਪਣਾ ਬਹੁਤੀ ਇਨਪੁਟ ਨਹੀਂ ਦਿਆਂਗਾ, ਮੈਂ ਤਾਂ ਆਪਣੀ ਗੱਲ ਕਰ ਦਿੱਤੀ ਕਿ ਵੀ ਮੈਂ ਇਵੇਂ ਮਹਿਸੂਸ ਕਰਦਾ ਸੀ। ਔਰ ਭਾਈ ਗਜਿੰਦਰ ਸਿੰਘ ਨੇ ਲਿਖਿਆ, ਦੋਸਤੋ ਲੰਮੇ ਸਾਹ ਰੱਖ ਕੇ ਚੱਲੀਏ। ਇੱਕ ਨਵੇਂ ਦੇਸ਼ ਦਾ ਆਜ਼ਾਦ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਸੌਖੀ ਖੇਡ ਨਹੀਂ ਹੁੰਦੀ। ਦਸੰਬਰ 1971 ਵਿੱਚ ਜਦੋਂ ਅਸੀਂ ਇੰਦਰਾ ਗਾਂਧੀ ਉੱਤੇ ਸਿੱਖ ਹੋਮਲੈਂਡ ਦੀ ਹਮਾਇਤ ਵਾਲੇ ਪੈਂਫਲੇਟ ਸੁੱਟ ਰਹੇ ਸਾਂ ਤਾਂ ਮੈਂ ਸਪਸ਼ਟ ਸੀ ਕਿ ਅਸੀਂ ਇੱਕ ਵਿਚਾਰ ਨੂੰ ਉਭਾਰ ਰਹੇ ਹਾਂ, ਸੰਘਰਸ਼ ਦੀ ਸ਼ੁਰੂਆਤ ਕਰ ਰਹੇ। ਇਹ ਐਮਰਜੈਂਸੀ ਦਾ ਪੀਰੀਅਡ ਸੀ ਔਰ ਭਾਈ ਗਜਿੰਦਰ ਸਿੰਘ ਉਦੋਂ ਅਜੇ ਦਲ ਖਾਲਸਾ ਫਾਊਂਡ ਨਹੀਂ ਸੀ ਕੀਤਾ। ਇਹਨਾਂ ਦੀਆਂ ਗ੍ਰਿਫਤਾਰੀਆਂ ਉਸ ਪੀਰੀਅਡ 'ਚ ਹੁੰਦੀਆਂ ਨੇ। ਇੰਦਰਾ ਗਾਂਧੀ ਆਈ, ਸ਼ਾਇਦ ਮੋਹਾਲੀ ਆਈ ਸੀ,
ਕਾਂਗਰਸ ਸੈਸ਼ਨ ਰੱਖਿਆ ਸੀ ਕਿ ਕੀ ਸੀ। ਸੋ ਇਹਨਾਂ ਨੇ ਜਿਹੜਾ ਆਪਣੇ ਸਾਥੀਆਂ ਦੇ ਨਾਲ ਖਾਲਿਸਤਾਨ ਦੇ ਪਰਚੇ ਸੁੱਟੇ ਸੀ, ਉਹਦੇ ਉੱਤੇ ਗ੍ਰਿਫਤਾਰੀ ਹੋਈ। ਉਹਨਾਂ ਨੇ ਕਿਹਾ ਵੀ ਉਦੋਂ ਸਾਨੂੰ ਇਹ ਕਲੀਅਰ ਸੀ ਕਿ ਅਸੀਂ ਇੱਕ ਖਿਆਲ ਨੂੰ ਉਭਾਰ ਰਹੇ। ਅਗਸਤ 1978 ਵਿੱਚ ਜਦੋਂ ਦਲ ਖਾਲਸਾ ਜਥੇਬੰਦ ਕੀਤਾ ਸੀ ਤਾਂ ਮੈਂ ਸਪਸ਼ਟ ਸੀ ਕਿ ਅਸੀਂ ਸੰਘਰਸ਼ ਲਈ ਇੱਕ ਨਵਾਂ ਕਦਮ ਪੁੱਟ ਰਹੇ। ਪਹਿਲਾਂ ਉਭਾਰਨਾ ਸੀ ਥਾਟ ਦਾ 71 ਚ, 7 ਸਾਲ ਬਾਅਦ ਜਿਹੜਾ ਇੱਕ ਜਥੇਬੰਦੀ ਸਿਰਜ ਦਿੱਤੀ ਜਾਂਦੀ ਹੈ ਕਿ ਭਾਈ ਹੁਣ ਅਸੀਂ ਸੰਘਰਸ਼ ਲਈ ਅੱਗੇ ਵਧ ਰਹੇ। ਸਤੰਬਰ 1981 ਵਿੱਚ ਜਦੋਂ ਹਵਾਈ ਜਹਾਜ਼ ਹਾਈਜੈਕ ਕੀਤਾ ਸੀ ਤਾਂ ਸਪਸ਼ਟ ਸੀ ਕਿ ਜੇ ਕਾਮਯਾਬ ਹੋ ਗਏ ਤਾਂ ਸੰਘਰਸ਼ ਨੂੰ ਇੰਟਰਨੈਸ਼ਨਲਾਈਜ਼ ਕਰ ਰਹੇ ਹੋਵਾਂਗੇ, ਤੇ ਜੇ ਨਾਕਾਮ ਵੀ ਹੋਏ ਤਾਂ ਸੰਘਰਸ਼ ਲਈ ਇੱਕ ਵੱਡੀ ਖਬਰ ਬਣਾਂਗੇ। ਜਦੋਂ ਸੰਤ ਭਿੰਡਰਾਂ ਵਾਲਿਆਂ ਦੀ 20 ਸਤੰਬਰ 1981 ਨੂੰ ਗ੍ਰਿਫਤਾਰੀ ਹੁੰਦੀ ਹੈ ਤਾਂ ਭਾਈ ਗਜਿੰਦਰ ਸਿੰਘ ਆਪਣੇ 4 ਸਾਥੀ ਸਿੰਘਾਂ ਦੇ ਨਾਲ ਭਾਰਤੀ ਜਹਾਜ਼ ਉਡਾ ਕੇ ਲਾਹੌਰ ਲੈ ਜਾਂਦੇ। ਉਹਨਾਂ ਨੇ ਕਿਹਾ ਵੀ ਸਾਨੂੰ ਸੀ ਜੇ ਕਾਮਯਾਬ ਹੋ ਗਏ ਤਾਂ ਇੰਟਰਨੈਸ਼ਨਲ ਹੋ ਗਈ ਮੂਵਮੈਂਟ ਦੀ ਗੱਲ, ਤੇ ਜੇ ਨਾ ਹੋਏ ਫੜੇ ਗਏ ਉੱਥੇ ਹੀ ਹਾਈਜੈਕ ਕਰਦੇ ਕਰਦੇ ਫਿਰ ਵੀ ਖਬਰ ਤਾਂ ਬਣੇਗੀ ਤੇ ਗੱਲ ਤਾਂ ਚਰਚਾ ਤਾਂ ਫਿਰ ਵੀ ਹੋਏਗੀ। ਮੈਂ ਜਦੋਂ ਵੀ ਕਦੇ ਕੁਝ ਲਿਖਦਾ ਹਾਂ ਤਾਂ ਇਹ ਉਮੀਦ ਰੱਖ ਕੇ ਨਹੀਂ ਲਿਖਦਾ ਕਿ ਮੇਰੀ ਲਿਖਤ ਕੋਈ ਤੂਫਾਨ ਖੜਾ ਕਰ ਦੇਵੇਗੀ। ਇਹੀ ਸੋਚ ਕੇ ਲਿਖਦਾ ਹਾਂ ਕਿ ਵਿਚਾਰ ਕੁਝ ਲੋਕਾਂ ਨਾਲ ਸਾਂਝੇ ਕਰ ਰਿਹਾ ਹਾਂ। ਮੇਰੀ ਸੋਚ ਨੂੰ ਸਵੀਕਾਰਨਾ ਜਾਂ ਨਾ ਸਵੀਕਾਰਨਾ ਪੜ੍ਹਨ ਵਾਲਿਆਂ ਤੇ ਨਿਰਭਰ ਕਰੇਗਾ। ਮੈਂ ਆਪਣੇ ਵਿਚਾਰਾਂ ਨੂੰ ਕਿਸੇ ਉੱਤੇ ਠੋਸਣਾ ਕਦੇ ਪਸੰਦ ਨਹੀਂ ਕੀਤਾ। ਅੱਜ ਦੀ ਨਵੀਂ ਸੋਸ਼ਲ ਮੀਡੀਆ ਜਨਰੇਸ਼ਨ ਹਰ ਕੰਮ ਦੇ ਬਹੁਤ ਛੇਤੀ ਨਤੀਜਿਆਂ ਦੀ ਉਮੀਦ ਕਰਨ ਦੀ ਆਦੀ ਹੋ ਗਈ ਲੱਗਦੀ ਹੈ। ਇਹ ਬਿਲਕੁਲ ਠੀਕ ਹੈ। ਕਿਉਂ ਲੱਗਦਾ ਵੀ ਹੋਇਆ, ਪੋਸਟ ਪਾਈ, ਹੋ ਗਿਆ। ਇਹ ਇਵੇਂ ਨਹੀਂ ਹੈ। ਇਹ ਜਿਹੜਾ ਆਪਣੇ ਆਪ ਨੂੰ ਦੂਜਿਆਂ ਉੱਤੇ ਠੋਸਣ ਦਾ ਬਹੁਤ ਰੁਝਾਨ ਨੂੰ ਦੇਖਣ ਨੂੰ ਮਿਲਦਾ ਹੈ। ਹੁਣ ਕਈ ਵਾਰ ਆ ਪਿਛਲੇ ਦਿਨਾਂ 'ਚ ਖਬਰ ਦੀਪ ਸਿੱਧੂ ਦੇ ਭਰਾ ਦੇ ਨਾਂ ਨਾਲ ਲੱਗੀ ਕਿ ਜੀ ਇਹ ਅੰਮ੍ਰਿਤਪਾਲ ਸਿੰਘ, ਇਹਦਾ ਤਾਂ ਬਲੌਕ ਕਰਤਾ ਸੀ ਫੋਨ ਦੀਪ ਸਿੱਧੂ ਨੇ, ਇਹ ਬਿਲਕੁਲ ਏਜੰਸੀਆਂ ਨੇ ਭੇਜਿਆ ਇਹ ਉਹ। ਔਰ ਕਈਆਂ ਨੇ ਇੱਕਦਮ ਰਿਐਕਟ ਵੀ ਕਰਤਾ, ਉਹਨਾਂ ਦੇ ਟੱਬਰ ਨੂੰ ਹੀ ਉਹਨਾਂ ਦੀ ਜਹੀ ਤਈ ਫੇਰਤੀ। ਉਹ 3 ਦਿਨ ਬਾਅਦ ਆਇਆ ਵੀ ਉਹ ਖਬਰ ਫੇਕ ਸੀ, ਉਹਨਾਂ ਨੇ ਤਾਂ ਕੋਈ ਬਿਆਨ ਹੀ ਨਹੀਂ ਦਿੱਤਾ, ਕੁਝ ਕਿਹਾ ਹੀ ਨਹੀਂ ਹੈ। ਸੋ ਮਤਲਬ ਇਹ ਜਿਵੇਂ ਭਾਈ ਗਜਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਅਸੀਂ ਜਿਸ ਤੇਜ਼ੀ ਦੇ ਨਾਲ ਉਹਦੇ ਨਤੀਜੇ ਵੀ ਲੱਭਦੇ ਹਾਂ ਤੇ ਫਿਰ ਉਹਦੇ ਤੇ ਅਸੀਂ ਰਿਐਕਟ ਵੀ ਕਰਦੇ ਹਾਂ ਔਰ ਇੱਕ ਦੂਜੇ ਦੇ ਉੱਤੇ ਆਪਣੇ ਵਿਚਾਰਾਂ ਨੂੰ ਠੋਸਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਬਰਦਾਸ਼ਤ ਕਰਨ ਦੀ ਸੋਚ ਨਾ ਦੇ ਬਰਾਬਰ ਦੇਖਣ ਨੂੰ ਰਹਿ ਗਈ। ਕੋਈ ਜਿਹੜਾ ਹੈਲਥੀ ਕ੍ਰਿਟਿਸਿਜ਼ਮ ਲੈਣ ਨੂੰ ਹੀ ਤਿਆਰ ਨਹੀਂ ਹੈ। ਔਰ ਇਹ ਬਿਲਕੁਲ ਠੀਕ ਉਹਨਾਂ ਨੇ ਵਾਰਨ ਕੀਤਾ। ਇਸ ਨਾਲ ਮਿਲਦੇ ਜੁਲਦੇ ਕੁਝ ਰੁਝਾਨ ਜੁਝਾਰੂ ਸੰਘਰਸ਼ ਦੌਰਾਨ ਵੀ ਦੇਖੇ ਹਨ, ਭਾਵੇਂ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਵੀ ਕੁਝ ਜ਼ਿਆਦਤੀਆਂ ਇਸੇ ਲਈ ਹੋਈਆਂ ਕਿ ਦੂਸਰੇ ਨਾਲ ਵਿਚਾਰ ਨਹੀਂ ਰਲਦੇ, ਭਾਵੇਂ ਉਹਨਾਂ ਨੂੰ ਲੇਬਲ ਕੋਈ ਹੋਰ ਲਾਇਆ ਗਿਆ। ਮੈਂ ਹੱਥ ਨਾਲ ਇਸ਼ਤਿਹਾਰ ਲਿਖ ਕੇ ਦੀਵਾਰਾਂ ਉੱਤੇ ਲਗਾਉਣ ਤੋਂ ਸ਼ੁਰੂ ਹੋ ਕੇ ਫੇਸਬੁੱਕ ਦੀਆਂ ਪੋਸਟਾਂ ਤੱਕ ਸਾਰਾ ਸਫ਼ਰ ਤੈਅ ਕੀਤਾ ਹੈ ਤੇ ਕਰ ਰਿਹਾ। ਉਹਨਾਂ ਜ਼ਮਾਨਿਆਂ 'ਚ ਉਹੀ ਹੈ, ਤੁਸੀਂ ਲਿਖ ਰਹੇ ਹੋ, ਲਾ ਰਹੇ ਹੋ, ਅੱਜ ਫੇਸਬੁੱਕ ਤੱਕ ਆ ਗਿਆ। ਇਸ ਲੰਮੇ ਸਫ਼ਰ ਦੇ ਰਿਸ਼ਤੇ ਦੇ ਨਾਤੇ ਇਹਨਾਂ ਨਵੇਂ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਲੰਮੇ ਸਾਹ ਰੱਖ ਕੇ ਚੱਲੀਏ, ਕਿਉਂਕਿ ਇਹ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਟੂ ਦਾ ਹੋਪ। ਕਿ ਜੇ ਅਸੀਂ ਸਿਰਫ ਤੇ ਸਿਰਫ ਹੋਪ ਦੇ ਉੱਤੇ ਜਿਉਣਾ ਚਾਹੁੰਦੇ ਹਾਂ ਤੇ ਫਿਰ ਫਰਸਟ੍ਰੇਸ਼ਨ ਟੇਕ ਓਵਰ ਕਰੇਗੀ ਤੇ ਜਿੰਨੇ ਤੇਜ਼ ਅੱਜ ਵਗਣ ਵਾਲੇ ਨੇ ਇਹ ਮੁੜ ਕੇ ਲੱਭਣੇ ਵੀ ਨਹੀਂ ਹੈ, ਫਰਸਟ੍ਰੇਸ਼ਨ ਚਲੇ ਜਾਣਗੇ। ਔਰ ਇਹੀ ਉਹਨਾਂ ਨੇ ਸਲਾਹ ਦਿੱਤੀ ਹੈ। ਇਸ ਲੰਮੇ ਸਫ਼ਰ ਦੇ ਰਿਸ਼ਤੇ ਦੇ ਨਾਤੇ ਇਹਨਾਂ ਨਵੇਂ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਲੰਮੇ ਸਾਹ ਰੱਖ ਕੇ ਚੱਲੀਏ। ਸਾਡਾ ਹਰ ਕਦਮ ਸਾਡੀ ਮੰਜ਼ਿਲ ਨੂੰ ਨੇੜੇ ਲੈ ਕੇ ਆਉਂਦਾ ਹੈ। ਜ਼ਰੂਰੀ ਨਹੀਂ ਕਿ ਅਭੀ ਕੱਲ੍ਹ ਲਿਬਰੇਟ ਹੋਏ, ਪਰ ਜੋ ਵੀ ਅਸੀਂ ਕਰ ਰਹੇ ਹਾਂ ਸਾਡੀ ਮੰਜ਼ਿਲ ਨੇੜੇ ਆ ਰਹੀ ਹੈ। ਸਾਡਾ ਸਾਹ ਲੰਮਾ ਹੋਣਾ ਚਾਹੀਦਾ। ਇੱਕ ਨਵੇਂ ਮੁਲਕ ਦਾ ਆਜ਼ਾਦ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਸਫ਼ਰ ਤੈਅ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਤ ਦੇ ਉਨੇ ਹੀ ਨੇੜੇ ਕਰਦੇ ਜਾਵਾਂਗੇ ਤੇ ਸਾਡੀ ਇਹ ਪ੍ਰਾਪਤੀ ਛੋਟੀ ਨਹੀਂ ਹੋਏਗੀ। ਤੁਸੀਂ ਸਮਝੋ ਕਿ ਅਸੀਂ ਤੁਰਨਾ, ਔਰ ਜਿਵੇਂ ਉਹ ਕਹਾਣੀ ਸੀ ਕਿ ਇੱਕ ਬਜ਼ੁਰਗ ਜਿਹੜਾ ਅੰਬ ਦਾ ਦਰਖਤ ਲਾ ਰਿਹਾ ਹੈ, ਆਪਣੇ ਰਾਹ ਦੇ ਉੱਤੇ ਤੁਰੇ ਜਾਂਦੇ। ਕਿਸੇ ਨੇ ਕਿਹਾ ਬਾਬਾ ਕਿੰਨੀ ਉਮਰ ਹੈ? ਉਹ ਕਹਿੰਦਾ 80 ਸਾਲ। ਕਿੰਨਾ ਹੋਰ ਜਿਉਣਾ? ਕਹਿੰਦਾ ਕਿਸੇ ਵੇਲੇ ਵੀ ਰੱਬ ਦਾ ਸੱਦਾ ਆ ਸਕਦਾ। ਕਹਿੰਦਾ ਤੂੰ ਲਾ ਰਿਹਾ
ਤੇ ਫਿਰ ਇਹ ਤੂੰ ਤਾਂ ਖਾ ਨਹੀਂ ਸਕ ਕਹਿੰਦਾ ਜੀ ਕਿਸੇ ਨੇ ਲਾਇਆ ਸੀ ਅਸੀਂ ਖਾਧੇ ਬਿਲਕੁਲ। ਤੇ ਅਸੀਂ ਲਾਇਆ ਕੋਈ ਹੋਰ ਖਾਏਗਾ। ਔਰ ਇਹੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਸਫ਼ਰ ਤੈਅ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਤ ਦੇ ਉਨੇ ਹੀ ਨੇੜੇ ਕਰਦੇ ਜਾਵਾਂਗੇ ਤੇ ਸਾਡੀ ਇਹ ਪ੍ਰਾਪਤੀ ਛੋਟੀ ਨਹੀਂ ਹੋਵੇਗੀ। ਬਿਲਕੁਲ। ਮੈਂ ਇੱਥੇ ਹੀ ਅੱਜ ਮਾਫੀ ਮੰਗਦਾ ਹਾਂ ਜਿਹੜੇ ਰੂਹਾਨੀ ਵਿਚਾਰ ਅੱਜ ਨਹੀਂ ਸੁਣ ਪਾਣਗੇ ਕਿਉਂਕਿ ਵਕਤ ਆਲਮੋਸਟ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ ਤੇ ਰੁਚੀ ਵੀਰ ਕੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।